1947 तो फौरन बाद निरंकारी, राधा स्वामी, गुरुडाम, आशुतोष, राष्ट्रीय सिख संगत, सौदा साध एक कंटीन्यूटी रहा। 2015 तो हुण तक असी देख रहे हैं कि लगातारता नाल गुरु ग्रंथ साहब की बेअदबी दियाँ, गुरुद्वारा साहब की बेअदबी दियाँ, किते अग लगन दी, उन्होंने शॉर्ट सर्किट कह देना ਜਾਂ दूसरा वो चल रहा। राजपुरा गुरुद्वारा सिंह सभा एक हट्टा कट्टा हिंदू नौजवान, बूट उन्हें पाए हुए ने मोटे और सिर नंगा है, वो बाहर अंदर वड़ता है, गुरु ग्रंथ साहब की ताबिया तक पहुँच जाता है, उन्होंने समझा बुझा के बाहर लिया जाओ, फिर दूसरी बार जाता ਉਹਦੀ मां सामने आ जाती है जी वो दिमागी तौर पर बीमार है, वो फलानी थां इलाज करा रहा है, और वो वैसे वो जो बीमार भी होंगे ठीक गुरुद्वारे ही आके होंगे। 3200 करोड़ जोड़ा पेंडू विकास का फंड सेंटर ने, क्योंकि GST स्टेट के भी वो लै जाता है, वो पिछले सालों का ड्यू है, वो तो उन्होंने की देना सी। इस साल का भी जोड़ा 750 करोड़ है वो देने तो उन्होंने ना कर दी है। National investigative agencies conducting searches at more than 100 locations in 6 states: Punjab, Haryana, Rajasthan, UP, Uttarakhand and MP in terror, narcotics, smuggler, gangster and extra cases. At Kheri, Salabatpur village in Chamkaur Sahib, the search was conducted at the house of militant Amarjit Singh, who was killed in police encounter during militancy. ਹੁਣ ਜਿਹੜਾ 90 ਦਾ ਮਾਰਿਆ ਗਿਆ ਸਿੰਘ ਹੈ, ਉਸ ਦੇ ਘਰ 'ਚ ਵੀ 30 ਸਾਲ ਬਾਅਦ ਜਿਹੜਾ ਇਹ ਰੇਡ ਕਰ ਰਹੇ ਨੇ। ਸਿਰਫ ਤੇ ਸਿਰਫ ਸਿੱਖ ਹੀ ਟਾਰਗੇਟ ਨੇ, ਕਿਉਂਕਿ ਦਹਿਸ਼ਤਗਰਦ ਵੀ ਇਹਨਾਂ ਨੇ ਸਿੱਖਾਂ ਨੂੰ ਬਣਾਇਆ ਹੋਇਆ ਜੀ। ਡਰੱਗ ਸਮਗਲਰ ਵੀ, ਜੇ 60,000 ਕਰੋੜ ਦੀਆਂ ਡਰੱਗਸ ਪੰਜਾਬ ਦੇ ਵਿੱਚ ਏਜੰਸੀਆਂ ਡਿਸਟ੍ਰੀਬਿਊਟ ਕਰਦੀਆਂ ਨੇ, ਖਾਤੇ ਸਿੱਖਾਂ ਦੇ ਪਾਈ ਹੁੰਦੀ ਹੈ। ਤੇ ਗੈਂਗਸਟਰ, ਹੁਣ ਤੁਸੀਂ ਗੈਂਗਸਟਰ ਨਾ ਲਾਸਟ ਟਾਈਮ ਦੂਜੇ ਦੇਖੋ, ਸਾਰੇ ਸਿੱਖਾਂ ਦੇ ਮੁੰਡੇ ਨੇ। ਇਹ ਇਹਨਾਂ ਨੇ 47 ਤੋਂ ਹੀ ਦੇਖ ਲਿਆ ਸੀ ਕਿ ਪੰਜਾਬ ਕਦੇ ਇਹ ਰਹਿਣਾ ਨਹੀਂ ਹੈ ਸਾਡੇ ਨਾਲ, ਇਹਨਾਂ ਨੇ ਵੱਖ ਹੋਣਾ ਹੀ ਹੋਣਾ ਹੈ। ਸੋ ਜਿੰਨੀਆਂ ਨੀਤੀਆਂ ਜੋ ਪੰਜਾਬ ਦਾ ਹਾਲ ਅੱਜ ਤੱਕ ਹੋ ਗਿਆ 75 ਸਾਲਾਂ, ਇਹਦੇ ਬੀਜ ਜਿਹੜੇ ਨੇ ਇਹਨਾਂ ਦੀਆਂ ਨੀਤੀਆਂ ਦੇ 47 'ਚ ਹੀ ਬੀਜ ਦਿੱਤੇ ਸੀ, ਕ੍ਰਿਮੀਨਲ ਟ੍ਰਾਈਬ ਤੋਂ ਲੈ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी। डॉक्टर साहब जी आया प्रोग्राम सचो सच विच बहुत शुक्रिया जी। डॉक्टर साहब आज 17 मई 2023 3 जेठ नानक शाही संमत 555 का दिन है। तो डॉक्टर साहब प्रोग्राम शुरू करने तो पहला ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਵਾਲੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਵੱਲੋਂ। ਸੋ ਉਹਨਾਂ ਨੇ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਬਦਨਾਮੀ ਬਾਰੇ ਕਿ ਮਨੁੱਖੀ ਅਧਿਕਾਰਾਂ ਤੋਂ ਘੱਟ ਗਿਣਤੀਆਂ ਦੀ ਆਜ਼ਾਦੀ, ਪ੍ਰੈਸ ਦੀ ਆਜ਼ਾਦੀ ਸਮੇਤ ਭਾਰਤ ਦਾ ਰਿਕਾਰਡ ਵੱਧ ਤੋਂ ਬੱਤਰ ਹੋ ਰਿਹਾ ਹੈ। ਫਿਰ ਵੀ ਭਾਰਤੀ ਸਭ ਕਾਮੇ ਤੋਂ ਮੁਨਕਰ ਹਨ। ਸੋ ਦੁਨੀਆ ਵਿੱਚ ਮੰਨੇ ਜਾਂਦੇ ਅਦਾਰਿਆਂ ਦੀਆਂ ਰਿਪੋਰਟਾਂ ਨਕਾਰਦੇ ਹਨ ਅਤੇ ਸ਼ਕਤੀਸ਼ਾਲੀ ਮੁਲਕ ਮਹਿਜ਼ ਅਖਬਾਰੀ ਬਿਆਨਬਾਜ਼ੀ ਤੱਕ ਸੀਮਤ ਹਨ। ਸੋ ਇਸ ਸਭ ਵਿੱਚ
ਅਸੀਂ ਕੀ ਕਰ ਸਕਦੇ ਹਾਂ ਔਰ ਯੂਐਨ ਤੋਂ ਲੈ ਕੇ ਹੇਠਲੇ ਪੱਧਰ ਤੱਕ ਕਿਵੇਂ ਭਾਰਤ ਨੂੰ ਜਵਾਬਦੇਹ ਬਣਾਇਆ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੀਨ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਅੱਜ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਜੀ ਹੋਰਾਂ ਦਾ ਜਨਮ ਦਿਨ ਹੈ। ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਹੋਣ ਜਾ ਰਹੀ ਹੈ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਜੀਤ ਡੋਵਾਲ ਦੀ ਜਿਹੜੀ NIA ਏਜੰਸੀ ਵੱਲੋਂ ਪੰਜਾਬ, ਹਰਿਆਣਾ, ਰਾਜਸਥਾਨ, UP, ਮੱਧ ਪ੍ਰਦੇਸ਼ ਆਦਿ ਸਟੇਟਾਂ ਵਿੱਚ ਸਿੱਖਾਂ ਦੇ ਘਰਾਂ ਤੇ ਜਿਹੜੇ ਛਾਪੇ ਨੇ ਉਹ ਮਾਰੇ ਜਾ ਰਹੇ ਨੇ ਔਰ ਇਸ ਨੂੰ ਦਹਿਸ਼ਤਗਰਦ, ਡਰੱਗਸ ਸਮਗਲਰ ਅਤੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਦੱਸਿਆ ਜਾ ਰਿਹਾ। ਔਰ ਦੂਸਰੇ ਪਾਸੇ ਅੱਜ ਰਾਜਪੁਰਾ ਦੀ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਹਿੰਦੂ ਨੌਜਵਾਨ ਜਿਹੜਾ ਨੰਗੇ ਸਿਰ ਜੁੱਤੀਆਂ ਪਾ ਕੇ ਦਾਖਲ ਹੋਇਆ ਗੁਰੂ ਘਰ ਦੇ ਵਿੱਚ। ਇਹ ਜੋ ਬੇਅਦਬੀ ਦਾ ਜਿਹੜਾ ਵਰਤਾਰਾ ਏਜੰਸੀਆਂ ਨੂੰ ਲਗਾਤਾਰ ਉਹਨਾਂ ਨੇ ਜਾਰੀ ਕਰਵਾ ਰਹੀਆਂ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਅਸੀਂ ਸਿੱਖ ਕੌਮ ਦੇ ਯੋਧੇ, ਬੇਸ਼ੱਕ ਸਰਬੱਤ ਖਾਲਸਾ 2015 ਨੇ ਸਰਬਸੰਮਤੀ ਨਾਲ ਜਿੱਥੇ ਲੱਖਾਂ ਦਾ ਇਕੱਠ ਸੀ, ਜਥੇਦਾਰ ਦਾ ਅਹੁਦਾ ਉਹਨਾਂ ਨੂੰ ਬਖਸ਼ਿਆ ਜਗਤਾਰ ਸਿੰਘ ਹਵਾਰਾ ਨੂੰ। ਅੱਛਾ। ਪਰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਬਣਨ ਤੋਂ ਪਹਿਲਾਂ ਵੀ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣੇ ਰਹੇ ਨੇ, ਅੱਜ ਵੀ ਨੇ। ਬਿਲਕੁਲ। ਕਿਉਂਕਿ ਉਹਨਾਂ ਨੇ ਬੜੀ ਯੰਗ ਉਮਰ ਦੇ ਵਿੱਚ ਦੁਸ਼ਟਾਂ ਨੂੰ ਸੋਧਾ ਲਾਉਣ ਦੇ ਲਈ ਇਸ ਪਿੰਡ ਨੂੰ ਚੁਣਿਆ ਔਰ ਬਹੁਤ ਸਾਰੇ ਉਹਨਾਂ ਦੇ ਜਿਹੜੇ ਕਾਰਨਾਮੇ ਨੇ ਉਹ ਯੋਧਿਆਂ ਵਾਲੇ ਇਤਿਹਾਸ ਦਾ ਇੱਕ ਸੁਨਹਿਰੀ ਚੈਪਟਰ ਨੇ। ਔਰ ਖ਼ਾਸ ਤੌਰ 'ਤੇ 31 ਅਗਸਤ 1995 ਨੂੰ ਪੰਜਾਬ ਦਾ ਮੁੱਖ ਮੰਤਰੀ, ਜਿਹਨੂੰ ਬੇਅੰਤਾ ਬੁੱਚੜ ਕਹਿ ਕੇ ਸਿੱਖ ਹਲਕਿਆਂ 'ਚ ਯਾਦ ਕੀਤਾ ਜਾਂਦਾ ਹੈ, ਉਸ ਨੇ ਜੋ ਕਹਿਰ 1992 ਤੋਂ 1995 ਤੱਕ ਬਚਾਇਆ ਹੋਇਆ ਸੀ, ਉਸ ਦੇ ਚੇਲੇ ਬਾਲਕੇ ਹੀ ਨਹੀਂ, MLA, ਵਜ਼ੀਰ, ਕੋਈ ਉਸ ਨੂੰ ਗੁਰੂ ਨਾਨਕ ਦਾ ਅਵਤਾਰ ਦੱਸ ਰਿਹਾ ਸੀ, ਕੋਈ ਭਗਵਾਨ ਰਾਮ ਤੇ ਕ੍ਰਿਸ਼ਨ ਦਾ ਅਵਤਾਰ ਦੱਸ ਰਿਹਾ ਸੀ। ਔਰ ਪੰਜਾਬ 'ਚ 92 ਤੋਂ 94 95 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਅਣਪਛਾਤੀਆਂ ਲਾਸ਼ਾਂ ਔਰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰਿਆ ਗਿਆ ਸੀ। ਔਰ ਹਰ ਇੱਕ ਦੇ ਦਿਲ ਦੇ ਅੰਦਰ ਇਹ ਅਰਦਾਸ ਸੀ ਕਿ ਹੇ ਅਕਾਲ ਪੁਰਖ, ਜਿਹੜਾ ਇਹ ਕਹਿਰ ਵਰਤਾ ਰਿਹਾ ਹੈ, ਕੋਈ ਐਸਾ ਨਹੀਂ ਹੈ ਸੂਰਮਾ ਜਿਹੜਾ ਇਸ ਨੂੰ ਸਜ਼ਾ ਯਾਫਤਾ ਕਰੇ। ਔਰ ਫਿਰ ਜਿਸ ਅੰਦਾਜ਼ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਔਰ ਭਾਈ ਦਿਲਾਵਰ ਸਿੰਘ, ਬੇਸ਼ੱਕ ਸ਼ਹਾਦਤ ਭਾਈ ਦਿਲਾਵਰ ਸਿੰਘ ਦੀ ਹੁੰਦੀ ਹੈ ਮੌਕੇ ਦੇ ਉੱਤੇ, ਲੇਕਿਨ ਜਿਵੇਂ ਇਸ ਦੁਸ਼ਟ ਦੇ ਚੀਥੜੇ ਉਡਾਏ, ਉਸ ਨੇ ਦੱਸ ਦਿੱਤਾ ਕਿ ਭਾਈ ਜਦੋਂ ਅਸੀਂ ਬਾਣੀ ਦੇ ਉੱਤੇ ਸਿਦਕ ਦੇ ਨਾਲ ਇਹ ਪੜ੍ਹਦੇ ਹਾਂ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ। ਸੋ ਜ਼ਾਹਰ ਹੈ ਕਿ ਉਸ ਤੋਂ ਬਾਅਦ ਬੇਸ਼ੱਕ ਇਹ ਨਿਕਲ ਗਏ, ਇਹ ਕਾਬੂ ਨਹੀਂ ਸੀ ਆਏ, ਲੇਕਿਨ ਕਿਸੇ ਦੇ ਨਾਲ ਦਾ ਜਦੋਂ ਕੋਈ ਫੜਿਆ ਜਾਂਦਾ ਹੈ, ਕੋਈ ਪਤਾ ਨਹੀਂ ਹੁੰਦਾ ਵੀ ਕੌਣ ਕਿੱਥੇ ਕੀ ਹੈ। ਤੇ ਜਲੰਧਰ ਬੱਸ ਸਟੈਂਡ ਤੇ ਜਦੋਂ ਕਿ ਕੋਈ ਇਸ ਕਿਸਮ ਦੀ ਟਿਪ ਆਫ ਏਜੰਸੀਆਂ ਦੇ ਕੋਲ ਸੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਔਰ ਬੜੈਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਫਿਰ ਦੂਸਰਾ ਉਹਨਾਂ ਦਾ ਵੱਡਾ ਕਾਰਨਾਮਾ, ਉਹ ਉਸ ਜੇਲ੍ਹ ਚੋਂ 130 ਫੁੱਟ ਤੋਂ ਜ਼ਿਆਦਾ ਲੰਬੀ ਸੁਰੰਗ ਕੱਢ ਕੇ ਆਪਣੇ ਸਾਥੀਆਂ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਿੰਦਰ ਸਿੰਘ ਭਿਓਰਾ ਔਰ ਇੱਕ ਹੋਰ ਗੜਵਾਲੀ ਜਿਹੜਾ ਇਹਨਾਂ ਦੇ ਨਾਲ ਹੀ ਸੀ ਔਰ ਅੰਦਰ ਸਿੰਘ ਸੱਜ ਗਿਆ ਸੀ ਜੇਲ੍ਹ ਦੇ, ਇਹ ਸਾਰੇ ਐਸਕੇਪ ਕਰ ਗਏ ਸੀ। ਔਰ ਇਹ ਵੀ 18-19 ਮਹੀਨੇ ਬਾਅਦ ਫਿਰ ਟਿਪ ਆਫ ਦੇ ਉੱਤੇ ਜਿਹੜੇ ਨੇ ਉਹ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਬਾਈ ਚਾਂਸ ਕਾਬੂ ਆ ਗਏ। ਲੇਕਿਨ ਇਸ ਪੀਰੀਅਡ ਦੇ ਵਿੱਚ ਵੀ ਜਿਵੇਂ ਉਹ ਦਲੇਰੀ ਦੇ ਨਾਲ ਵਿਚਰੇ ਔਰ ਜਦੋਂ ਉਹਨਾਂ ਨੂੰ ਉਸ ਤੋਂ ਪਹਿਲਾਂ ਪੇਸ਼ੀ ਲਈ ਵੀ ਲਿਆਂਦਾ ਜਾਂਦਾ ਸੀ, ਇੱਕ ਜਿਹੜਾ ਜਦੋਂ ਸਾਲ ਦਾ ਕੈਲੰਡਰ ਆਉਂਦਾ ਹੈ ਤੇ ਸੋਸ਼ਲ ਮੀਡੀਆ ਤੇ ਆ ਜਾਂਦਾ ਜਿਹਨੂੰ ਥੱਪੜ ਦਿਵਸ ਕਹਿੰਦੇ ਨੇ, ਕਿ ਭਾਈ ਜਦੋਂ ਉਹ ਹੱਥਕੜੀਆਂ 'ਚ ਜਕੜੇ ਹੋਏ ਔਰ ਦੂਸਰੇ ਇੱਕ ਸੂਰ ਵਰਗਾ ਜਿਹੜਾ ਹਿੰਦੂ ਤੋਂ ਵੀ, ਉਹਨੇ ਆ ਕੇ ਦਸਤਾਰ ਲਾਹਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਦਾ ਘੇਰਾ ਸੀ। ਔਰ ਜਿਵੇਂ ਫਿਰ ਉਹਨਾਂ ਨੇ ਜਿਹੜਾ ਉਹਨਾਂ ਦਾ ਹੱਥ ਫਰੀ ਸੀ, ਜਿਵੇਂ ਉਹਨਾਂ ਨੇ ਚਪੇੜ ਮਾਰ ਕੇ ਉਸ ਸੂਰ ਦੇ ਬੱਚੇ ਨੂੰ ਜਿਹੜਾ ਘੁਮਾ ਕੇ ਜ਼ਮੀਨ ਦੇ ਉੱਤੇ ਸੁੱਟਿਆ, ਉਹ ਇਤਿਹਾਸ ਦੇ ਵਿੱਚ ਥੱਪੜ ਦਿਵਸ ਦੇ ਤੌਰ ਤੇ ਜਾਣਿਆ ਜਾਂਦਾ। ਔਰ ਹੁਣ ਕਿਉਂਕਿ 2015 ਤੋਂ ਬਾਅਦ ਉਹਨਾਂ ਨੂੰ ਸਿੰਘ ਸਾਹਿਬ ਦਾ ਇਹ ਅਕਾਲ ਤਖਤ ਦੇ ਜਥੇਦਾਰ ਦਾ ਮਾਣ ਪੰਥ ਨੇ ਦਿੱਤਾ ਔਰ ਬੜੀ ਗੈਰ ਗੰਭੀਰਤਾ ਨਾਲ, ਔਰ ਅਸੀਂ ਕਈ ਵਾਰ ਦੇਖਦੇ ਹਾਂ ਕਿ ਵੀ ਕਿਵੇਂ ਉਹਨਾਂ ਨੂੰ ਬਾਰ-ਬਾਰ
2 ਵਾਰ ਉਹ ਜੇਲ੍ਹ 'ਚ ਪਹੁੰਚੇ। ਪਹਿਲਾਂ ਤਾਂ ਫੜੇ ਗਏ ਸੀ, ਫਿਰ ਜਦੋਂ ਐਸਕੇਪ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ, ਪਰ ਉਹ ਕਦੇ ਡੋਲਦੇ ਨਹੀਂ ਨੇ। ਔਰ ਜਦੋਂ ਵੀ ਉਹਨਾਂ ਦਾ ਜੱਜ ਦੇ ਸਾਹਮਣੇ, ਭਾਵੇਂ ਹੁਣ ਤਾਂ ਉਹ ਜੱਜ ਵੀ ਇੰਨੇ ਕੁ ਡਰੇ ਹੁੰਦੇ ਨੇ ਵੀ ਸਾਹਮਣੇ ਨਾਲੋਂ ਉਹ ਸਕਰੀਨ ਪ੍ਰੈਜ਼ੈਂਸ ਹੀ ਲੈਂਦੇ ਨੇ, ਪਰ ਉਹ ਖਾਲਿਸਤਾਨ ਜ਼ਿੰਦਾਬਾਦ ਗੁੰਜਾ ਰਹੇ ਨੇ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਅਨਬੀਟਨ ਸਪਿਰਿਟ ਇਸ ਲੈਵਲ ਦੀ। ਔਰ ਜਿਹੜਾ ਅੱਜ ਕੌਮੀ ਇਨਸਾਫ ਮੋਰਚਾ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਲੱਗਾ ਹੋਇਆ ਹੈ, ਇਹ ਉਹਨਾਂ ਦੀ ਜਿਹੜਾ ਅਗਵਾਈ ਦੇ ਥੱਲੇ ਹੀ ਹੈ, ਤਾਂ ਕਿ ਜਿਹੜੇ ਸਿੰਘ ਜਿਨ੍ਹਾਂ ਨੇ ਆਪਣੀਆਂ ਜੇਲ੍ਹ ਟਰਮਸ ਪੂਰੀਆਂ ਹੀ ਨਹੀਂ ਕਰ ਲਈਆਂ, ਰਾਦਰ ਉਸ ਤੋਂ ਦੁੱਗਣੀਆਂ 25-25 30-30 ਸਾਲ ਸਜ਼ਾਵਾਂ ਭੋਗ ਚੁੱਕੇ ਨੇ, ਉਹਨਾਂ ਨੂੰ ਰਿਲੀਜ਼ ਕੀਤਾ ਜਾਏ। ਉਹਨਾਂ ਦਾ ਆਪਣਾ ਵੀ ਭਾਈ ਹਵਾਰਾ 25 ਸਾਲ ਦੇ ਲਗਭਗ ਜੇਲ੍ਹ 'ਚ ਨੇ, ਜੇ ਵਿੱਚੋਂ 1.5 ਸਾਲ ਦਾ ਪੀਰੀਅਡ ਕੱਢ ਵੀ ਲਈਏ ਫਿਰ ਵੀ ਇਸ ਤੋਂ ਜ਼ਿਆਦਾ ਵਕਤ ਬਣਦਾ। ਸੋ ਉਹਨਾਂ ਦਾ ਜਨਮ ਦਿਨ ਹੈ, ਔਰ ਜ਼ਾਹਰ ਹੈ ਕਿ ਜਦੋਂ ਅਸੀਂ ਆਮ ਲੋਕ ਜਿਹੜੇ ਦੁਨੀਆਦਾਰੀ ਜੀਵਨ ਜਿਉਂਦੇ ਆ ਉਹਨਾਂ ਨੂੰ ਯਾਦ ਕਰਦੇ ਆ, ਉਹਨਾਂ ਦੇ ਘਰਾਂ 'ਚ ਸੈਲੀਬ੍ਰੇਸ਼ਨ ਹੁੰਦੀ ਹੈ। ਇੱਥੇ ਤਾਂ ਇਹ ਉਹ ਯੋਧੇ ਨੇ ਜਿਹੜੇ ਕੌਮੀ ਗੈਰਤ, ਕੌਮੀ ਅਣਖ ਦੇ ਲਈ ਜਿਨ੍ਹਾਂ ਨੇ ਇਸ ਰਸਤੇ ਨੂੰ ਚੁਣਿਆ। ਸੋ ਗੁਰੂ ਦੀਆਂ ਬਲੈਸਿੰਗਸ ਪਹਿਲਾਂ ਹੀ ਹੁੰਦੀਆਂ ਨੇ ਇਹਨਾਂ ਦੇ ਉੱਤੇ। ਇਸ ਪਾਸੇ ਦੇ ਤੁਰਦਾ ਹੀ ਉਹ ਹੈ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਹੋਏ। ਪਰ ਫਿਰ ਵੀ ਇਹ ਜਦੋਂ ਅਰਦਾਸ ਕੀਤੀ ਜਾਂਦੀ ਹੈ ਔਰ ਸਾਡੇ ਅੰਦਰੋਂ ਦੁਆ ਅਰਦਾਸ ਨਿਕਲਦੀ ਹੈ ਚੜ੍ਹਦੀ ਕਲਾ ਦੀ, ਇਸ ਦਾ ਅਸਰ ਵੀ ਹੁੰਦਾ। ਸੋ ਅਸੀਂ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਵੀਰ ਸਿਮਰਪ੍ਰੀਤ ਸਿੰਘ ਕੈਲੀਫੋਰਨੀਆ ਤੋਂ, ਜਿਹੜੇ ਮਿੱਤਰ ਨੇ ਅਮਰਵੀਰ ਸਿੰਘ ਹੋਰਾਂ ਦੇ, ਉਹਨਾਂ ਨੇ ਸਪਾਂਸਰ ਕੀਤਾ ਹੈ। ਤੇ ਜ਼ਾਹਰ ਹੈ ਇਹ ਸਵਾਲ ਸਿਮਰਪ੍ਰੀਤ ਸਿੰਘ ਹੋਰਾਂ ਦਾ ਹੀ ਨਹੀਂ ਹੈ, ਹਰ ਇੱਕ ਜਿਹੜਾ ਵੀ ਇਨਸਾਨੀ ਹਕੂਕਾਂ ਨੂੰ ਪਿਆਰ ਕਰਨ ਵਾਲਾ ਹੈ, ਕਿ ਜਿਹੜਾ ਭਾਰਤ ਰਿਪੋਰਟਰਸ ਸੈਨ ਬਾਰਡਰਸ ਦੇ ਵਿੱਚ 160ਵੇਂ ਨੰਬਰ ਤੋਂ ਵੀ ਥੱਲੇ ਚਲਾ ਗਿਆ ਹੈ, ਜੋ ਉੱਥੇ ਰਿਪੋਰਟਰਸ ਨਾਲ, ਮੀਡੀਆ ਨਾਲ ਹੁੰਦਾ ਹੈ। ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦਾ ਉਹਨਾਂ ਦਾ ਘੱਟ ਗਿਣਤੀਆਂ ਦੇ ਨਾਲ ਜੋ ਕੁਝ ਮੈਜੋਰਟੀ ਕਮਿਊਨਿਟੀ ਔਰ ਸਟੇਟ ਕਰ ਰਹੀ ਹੈ, ਉਸ ਦੇ ਉੱਤੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੇ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ। ਅਜੇ 2 ਦਿਨ ਪਹਿਲਾਂ ਸਟੇਟ ਡਿਪਾਰਟਮੈਂਟ ਦੀ ਰਿਲੀਜੀਅਸ ਫਰੀडम ਰਿਪੋਰਟ ਦੇ ਵਿੱਚ ਇੰਡੀਆ ਨੂੰ ਪੂਰੇ ਰਗੜੇ ਦਿੱਤੇ ਗਏ ਨੇ ਕਿ ਭਾਈ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ, ਆਦੀਵਾਸੀਆਂ ਦੇ ਨਾਲ ਕੀ ਸਲੂਕ ਹੋ ਰਿਹਾ। ਔਰ ਬਿਲਕੁਲ ਠੀਕ ਸਿਮਰਪ੍ਰੀਤ ਸਿੰਘ ਉਹਨਾਂ ਨੇ ਪੁੱਛਿਆ ਕਿ ਵੀ ਇਹਦੇ ਬਾਵਜੂਦ ਇਹ ਜਿਹੜਾ ਇੰਨੀ ਬਦਨਾਮੀ ਵੀ ਹੋ ਰਹੀ ਹੈ, ਲੇਕਿਨ ਜਿਹੜੇ ਪਾਵਰਫੁਲ ਮੁਲਕ ਨੇ ਜਾਂ ਦੂਜੇ ਨੇ ਕੋਈ ਐਕਸ਼ਨ ਲੈਣ ਨੂੰ ਤਿਆਰ ਨਹੀਂ। ਉਹ ਬਿਲਕੁਲ ਬੇਸ਼ਰਮ ਹੋ ਕੇ ਭਾਰਤ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਵਿਚਰ ਰਿਹਾ। ਔਰ ਉਹਨਾਂ ਨੇ ਪੁੱਛਿਆ ਵੀ ਅਕਾਊਂਟੇਬਲ ਕਿਵੇਂ ਬਣਾਇਆ ਜਾਏ। ਔਰ ਜਦੋਂ ਕੋਈ ਬਾਹਰਲੀਆਂ ਰਿਪੋਰਟਾਂ ਦਿੰਦੇ ਵੀ ਨੇ, ਮਹਿਜ਼ ਉਹ ਅਖਬਾਰੀ ਬਿਆਨਬਾਜ਼ੀ ਬਣ ਜਾਂਦਾ। ਦੇਖੋ ਇਸ ਦੇ ਲਈ ਤਾਂ ਸਾਨੂੰ ਠੀਕ ਹੈ ਵੀ ਇਹ ਇੰਟਰਨੈਸ਼ਨਲ ਇੰਸਟੀਟਿਊਸ਼ਨਸ, UN ਹੋਏ ਔਰ ਇੰਟਰਨੈਸ਼ਨਲ ICC ਹੋਏ, ICJ ਹੋਏ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਜਾਂ ਅੱਡ-ਅੱਡ ਮੁਲਕਾਂ ਦੀਆਂ ਪਾਰਲੀਮੈਂਟਸ, ਕਿਤੇ ਕੋਈ ਹਿਊਮਨ ਰਾਈਟਸ ਦੇ ਮੁੱਦੇ ਤੇ ਰੈਜ਼ੋਲੂਸ਼ਨ ਆ ਗਿਆ, ਜਾਂ ਕੋਈ ਐਂਟਰੀ ਆ ਗਈ, ਜਾਂ ਜੈਨੋਸਾਈਡ ਕਿਸੇ ਨੇ ਰੈਕਗਨਾਈਜ਼ ਕਰ ਲਿਆ, ਕਿਸੇ ਨੇ ਮਤਾ ਲੈ ਆਂਦਾ, ਇਹ ਸਾਨੂੰ ਕੁਛ ਨਾ ਕੁਛ ਕੰਮ ਦੇਣ ਦਾ ਜ਼ਰੂਰ ਹੈ ਕਿ ਭਾਈ ਇਹਦੇ ਨਾਲ ਅਸੀਂ ਕੰਟੀਨਿਊਟੀ ਰੱਖਦੇ ਹਾਂ, ਜਾਂ ਸਾਡੇ ਆਪਣੇ ਬੱਚੇ ਬੱਚੀਆਂ ਨੂੰ ਜਾਂ ਬ੍ਰੌਡਰ ਕਮਿਊਨਿਟੀ ਨੂੰ ਵੀ ਅਸੀਂ ਇਹ ਦੱਸਦੇ ਹਾਂ ਕਿ ਭਾਈ ਇਹ ਭਾਰਤ ਡੈਮੋਕ੍ਰੇਸੀ ਲਫ਼ਜ਼ ਦਾ ਜਿਹੜਾ ਹੈ ਉਹ ਉਸ ਦੇ ਨਾਂ ਨੂੰ ਕਲੰਕਿਤ ਕਰ ਰਿਹਾ। ਨਾ ਇਹ ਜਿਹੜਾ ਡੈਮੋਕ੍ਰੇਸੀ ਹੈ, ਨਾ ਉੱਥੇ ਕੋਈ ਅਦਲ ਹੈ, ਇਨਸਾਫ ਹੈ। ਔਰ ਘੱਟ ਗਿਣਤੀਆਂ ਲਈ ਤਾਂ ਹੈ ਹੀ ਹੈ, ਉਹ ਬਿਲਕੁਲ ਜਮਖਾਨਾ ਹੈ। ਈਵਨ ਆਪਣੀ ਵੀ ਜਿਹੜੀ ਉਹਨਾਂ ਦੇ ਮੈਜੋਰਟੀ ਜਿਨ੍ਹਾਂ ਨੂੰ ਦਲਿਤ ਬਣਾਇਆ ਹੈ, ਟਰਾਈਬਲਸ, ਉਹਨਾਂ ਦੇ ਉੱਤੇ ਕੀ ਜ਼ੁਲਮ ਕਰਦੇ ਨੇ। ਸੋ ਇਹ ਸਿਰਫ ਤੇ ਸਿਰਫ ਜਿੰਨਾ ਹੋ ਰਿਹਾ ਇੰਨੇ ਕੁ ਲਈ ਹੈ। ਹਾਂ, ਇਸ ਜ਼ਾਲਮ ਸਾਮਰਾਜ ਨੂੰ ਜਾਂ ਜ਼ੁਲਮੀ ਸਾਮਰਾਜ ਨੂੰ ਮੁਕਾਉਣ ਦੇ ਲਈ ਸਾਨੂੰ ਉਵੇਂ ਹੀ ਯਤਨ ਕਰਨੇ ਪੈਣਗੇ ਜਿਵੇਂ 18ਵੀਂ ਸਦੀ 'ਚ ਅਸੀਂ ਆਪਣੇ ਹੱਕਾਂ ਲਈ ਲੜੇ। ਔਰ ਕੋਈ 10ਵੇਂ ਪਾਤਸ਼ਾਹ ਦਾ ਹੀ ਜੇ ਅਸੀਂ ਫਰਮਾਨ ਇਹ ਦੁਹਰਾਈਏ ਕਿ ਕਉ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ ਹੈ। ਸਾਨੂੰ ਇੰਟਰਨੈਸ਼ਨਲ ਲੈਵਲ ਤੇ ਇਹੋ ਜਿਹੀਆਂ ਗੱਲਾਂ ਵੀ ਕਰਦੇ ਰਹਿਣਾ ਚਾਹੀਦਾ ਜੋ ਅਸੀਂ ਕਰ ਰਹੇ। ਪਰ ਅਲਟੀਮੇਟਲੀ ਸਾਡੀ ਸਟ੍ਰੈਟਜੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਔਰ ਓਵਰਆਲ ਵੀ ਭਾਰਤ ਦੇ ਸਿਨੇਰੀਓ 'ਚ ਦੂਸਰੀਆਂ ਘੱਟ ਗਿਣਤੀਆਂ ਨੂੰ ਨਾਲ ਲੈ ਕੇ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਹੁਣ ਮਨੀਪੁਰ ਦੇ ਅੰਦਰ ਵੀ ਜਿਹੜਾ ਉਹਨਾਂ ਦੇ ਕਬੀਲੇ ਜਿਹੜੇ ਨੇ ਉਹ ਖੜੇ ਹੋ ਰਹੇ ਨੇ। ਇਸੇ ਤਰ੍ਹਾਂ ਜਿਹਨੂੰ ਰੈੱਡ ਬੈਲਟ ਕਹਿੰਦੇ ਨੇ, ਉਹਨਾਂ ਦੇ ਵਿੱਚ ਨਕਸਲਾਈਟਸ ਜਿਹੜੇ ਕਿ
ਜਿਨ੍ਹਾਂ ਦੀਆਂ ਜ਼ਮੀਨਾਂ ਖੋ ਰਹੀਆਂ ਨੇ ਵੱਡੀਆਂ ਕਾਰਪੋਰੇਸ਼ਨ। ਸੋ ਉੱਥੇ ਪੋਲੀਟੀਕਲ ਲੈਵਲ ਤੇ ਵੀ ਕੋਈ ਨਾ ਕੋਈ ਇਸ ਕਿਸਮ ਦੇ ਅਲਾਇੰਸ ਵੱਲ ਪੇਸ਼ਕਦਮੀ ਹੋਣੀ ਚਾਹੀਦੀ ਹੈ। ਥੋੜੇ ਬਹੁਤ ਯਤਨ ਹੁੰਦੇ ਨੇ ਪਰ ਕੋਈ ਪਰਸਿਸਟੈਂਟ ਮੂਵਮੈਂਟ ਨਹੀਂ ਬਣਦੀ। ਤੇ ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜੰਗ ਤਾਂ ਫਿਰ ਉਹ ਜੰਗ ਹਿੰਦ ਪੰਜਾਬ ਦਾ ਫਿਰ ਹੋ ਸੀ। ਇਹ ਅਲਟੀਮੇਟਲੀ ਸਾਨੂੰ ਇੱਕ ਉਸ ਟਫ ਸਿਚੁਏਸ਼ਨ 'ਚੋਂ ਗੁਜ਼ਰਨਾ ਪਏਗਾ, ਲੇਕਿਨ ਫਾਈਨਲੀ ਜਿਹੜਾ ਇਹਨਾਂ ਦਾ ਐਂਡ ਖਾਲਸੇ ਦੇ ਹੱਥੋਂ ਹੀ ਹੋਏਗਾ। ਸੋ ਵੀਰ ਸਿਮਰਪ੍ਰੀਤ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਕੱਲ੍ਹ ਵੀ ਪਹਿਲਾ ਸਾਡਾ ਵਿਸ਼ਾ ਸੀ ਜਿਹੜਾ ਜਿਹਦੇ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਲਗਾਤਾਰਤਾ ਨਾਲ ਇੱਕ ਪਾਸੇ ਬਾਦਲਾਂ ਦੀਆਂ ਇੰਸਟੀਚਿਊਟਸ, ਸ਼੍ਰੋਮਣੀ ਕਮੇਟੀ, ਅਕਾਲੀ ਦਲ ਤਾਂ ਵੈਸੇ ਹੀ ਬਿਲਕੁਲ ਹਿੰਦੂਤਵਾ ਦੇ ਏਜੰਡੇ ਵਾਲਾ ਹੀ ਹੋ ਗਿਆ। ਈਵਨ ਅਕਾਲ ਤਖਤ ਦੀ ਪ੍ਰੈਸਟੀਜ ਕਿਸ ਹੱਦ ਤੱਕ ਨਿਵਾਣ ਵੱਲ ਤੋਰ ਦਿੱਤੀ ਹੈ ਕਿ ਭਾਈ ਰਾਘਵ ਚੱਢਾ ਐਪੀਸੋਡ ਜਿਹਨੇ ਸਿੱਖ ਸੰਗਤਾਂ ਦੇ ਵਿੱਚ ਇਹਨਾਂ ਦੇ ਲਈ ਕਾਫੀ ਗੁੱਸਾ ਔਰ ਨਫ਼ਰਤ ਲਿਆਂਦੀ। ਨਤੀਜੇ ਦੇ ਤੌਰ ਤੇ ਅੱਜ ਸ਼ਰਮਿੰਦਾ ਜਿਹਾ ਹੋਇਆ ਗਿਆਨੀ ਹਰਪ੍ਰੀਤ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿੰਡ ਉਹਨਾਂ ਦੇ ਭਰਾਵਾਂ ਕੋਲ ਅਫਸੋਸ ਕਰਨ ਗਿਆ ਹੋਇਆ ਸੀ। ਉਹਦੀ ਸ਼ਕਲ ਤੋਂ ਹੀ ਲੱਗਦਾ ਸੀ ਕਿ ਭਾਈ ਆਪਣੇ ਅੰਦਰ ਵੀ ਕਈ ਵਾਰੀ ਧਕਾਰਦਾ। ਦੂਸਰਾ ਇਹ ਨਹੀਂ ਹੈ ਵੀ ਜਦੋਂ ਸਿੱਖ ਸੰਗਤ ਦੇ ਵਿੱਚ ਕਿਸੇ ਗੱਲ ਦਾ ਰੋਸ ਹੁੰਦਾ ਤਾਂ ਇਗਨੋਰ ਕਰ ਸਕਦੇ ਨੇ। ਇਹਨਾਂ ਨੂੰ ਫਿਰ ਨਜ਼ਰ ਆਉਂਦਾ ਵੀ ਆਮ ਸਿੱਖਾਂ ਤੋਂ ਵੀ ਲਿਫਾਫੇ ਨਹੀਂ ਮਿਲਣੇ। ਉਹਨਾਂ ਨੂੰ ਹੁੰਦਾ ਵੀ ਚਲੋ ਇਹ ਤਾਂ ਮੋਟਾ ਲਿਫਾਫੇ ਲਈ ਤਾਂ ਨੇ, ਆਮ ਤਾਂ ਸਿੱਖ ਸੰਗਤਾਂ ਹੀ ਸਿੰਘ ਸਾਹਿਬ ਕਰਕੇ ਇਹਨਾਂ ਨੂੰ ਸਿਰ ਤੇ ਚੜਾਇਆ ਹੁੰਦਾ। ਸੋ ਉਹ ਪਾਰਟ ਜਿਹੜਾ ਹੈ ਉਹ ਤਾਂ ਚੱਲ ਹੀ ਰਿਹਾ। ਔਰ ਜਿਵੇਂ ਅਸੀਂ ਪਟਿਆਲਾ ਦੁੱਖ ਨਿਵਾਰਨ ਸਾਹਿਬ ਦੀ ਘਟਨਾ ਦਾ ਜ਼ਿਕਰ ਕੱਲ੍ਹ ਕੀਤਾ ਸੀ, ਹੁਣ ਕੋਈ ਦਿਨ ਐਸਾ ਨਹੀਂ ਜਾਂਦਾ ਜਿੱਦਣ ਉਹ ਤੁਹਾਨੂੰ ਕੋਈ ਸਾਹ ਲੈਣ ਦੇਣ। ਦੂਸਰੀ ਘਟਨਾ ਇੱਕਦਮ ਸਾਹਮਣੇ ਆ ਗਈ ਕਿ ਜੀ ਰਾਜਪੁਰਾ ਗੁਰਦੁਆਰਾ ਸਿੰਘ ਸਭਾ ਇੱਕ ਹੱਟਾ ਕੱਟਾ ਹਿੰਦੂ ਨੌਜਵਾਨ, ਬੂਟ ਉਹਨੇ ਪਾਏ ਹੋਏ ਨੇ ਮੋਟੇ ਔਰ ਸਿਰ ਨੰਗਾ, ਉਹ ਬਾਹਰ ਅੰਦਰ ਵੜਦਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੱਕ ਪਹੁੰਚ ਜਾਂਦਾ, ਉਹਨੂੰ ਸਮਝਾ ਬੁਝਾ ਕੇ ਬਾਹਰ ਲਿਆਂਦਾ ਜਾਓ, ਫਿਰ ਦੂਸਰੀ ਵਾਰ ਜਾਂਦਾ ਔਰ ਉਸ ਦਾ ਥੋੜ੍ਹਾ ਬਹੁਤ ਜਿਹੜਾ ਉਹਨੂੰ ਚਾਟਾ ਵੀ ਛਕਾਇਆ ਜਾਂਦਾ। ਲੇਕਿਨ ਉਹਦੀ ਮਾਂ ਸਾਹਮਣੇ ਆ ਜਾਂਦੀ ਹੈ ਜੀ ਉਹ ਦਿਮਾਗੀ ਤੌਰ 'ਤੇ ਬਿਮਾਰ ਹੈ, ਉਹ ਫਲਾਣੀ ਥਾਂ ਇਲਾਜ ਕਰਾ ਰਿਹਾ ਹੈ ਔਰ ਉਹ ਵੈਸੇ ਉਹ ਜਦੋਂ ਬਿਮਾਰ ਵੀ ਹੁੰਦਾ ਠੀਕ ਗੁਰਦੁਆਰੇ ਹੀ ਆ ਕੇ ਹੁੰਦਾ। ਸੋ ਇਸ ਕਿਸਮ ਦੀਆਂ, ਸੋ ਇਹ ਜਦੋਂ ਤੁਸੀਂ ਇਸ ਸਾਰੇ ਨੂੰ, ਕਿਉਂਕਿ ਕੱਲ੍ਹ ਅਸੀਂ ਵੇਰਵੇ ਦੇ ਨਾਲ ਇਸ ਦੇ ਉੱਤੇ ਗੱਲ ਕੀਤੀ ਸੀ ਕਿ ਵੀ ਇੱਕ ਪਾਸਾ ਤਾਂ ਉਹਨਾਂ ਨੇ ਜਿਹੜਾ 1947 ਤੋਂ ਫੌਰਨ ਬਾਅਦ ਨਿਰੰਕਾਰੀ, ਰਾਧਾ ਸਵਾਮੀ, ਗੁਰੂ ਡਾਮ, ਆਸ਼ੂਤੋਸ਼, ਰਾਸ਼ਟਰੀ ਸਿੱਖ ਸੰਗਤ, ਸੌਦਾ ਸਾਧ ਇਹ ਕੰਟੀਨਿਊਟੀ ਰਿਹਾ। 2015 ਤੋਂ ਹੁਣ ਤੱਕ ਅਸੀਂ ਦੇਖ ਰਹੇ ਹਾਂ ਕਿ ਲਗਾਤਾਰਤਾ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਗੁਰਦੁਆਰਾ ਸਾਹਿਬ ਦੀ ਬੇਅਦਬੀ ਦੀਆਂ, ਕਿਤੇ ਅੱਗ ਲੱਗਣ ਦੀ, ਉਹਨੂੰ ਸ਼ਾਰਟ ਸਰਕਟ ਕਹਿ ਦੇਣਾ ਜਾਂ ਦੂਸਰਾ ਉਹ ਚੱਲ ਰਿਹਾ। ਔਰ ਅਸੀਂ ਰਿਪੀਟਡਲੀ, ਔਰ ਮੇਰਾ ਨਹੀਂ ਖਿਆਲ ਕਿ ਕੋਈ ਵੀ ਹੋਰ ਪ੍ਰੋਗਰਾਮ ਅਰਾਊਂਡ ਦਾ ਵਰਲਡ ਜਿਹਦਾ ਇਸ ਦੇ ਉੱਤੇ ਗੱਲ ਕਰਦੇ ਹੋਣ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਬਾਰ-ਬਾਰ ਫੋਕਸ ਕੀਤਾ ਹੋਵੇ ਕਿ ਜਿਹੜੀ ਟੋਟਲ ਵਾਰ ਜੂਨ ਦੇ ਪਹਿਲੇ ਹਫ਼ਤੇ 84 'ਚ ਇਹਨਾਂ ਨੇ ਸਿੱਖ ਕੌਮ ਦੇ ਉੱਤੇ ਭਰਪਾ ਕੀਤੀ ਸੀ, ਉਹ ਮੌਜੂਦਾ ਦੌਰ ਦੇ ਵਿੱਚ ਨਰਿੰਦਰ ਮੋਦੀ ਦੀ ਆਮਦ ਦੇ ਨਾਲ ਔਰ ਖ਼ਾਸ ਤੌਰ 'ਤੇ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਸਕਸੈਸ ਔਰ 7-8 ਮਹੀਨੇ 'ਚ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕਾਮਯਾਬੀ ਦੇ ਨਾਲ ਸਿੱਖ ਨੌਜਵਾਨੀ 'ਚ ਥਾਂ ਬਣਾਉਣਾ, ਉਹਨਾਂ ਨੂੰ ਨਸ਼ਿਆਂ ਤੋਂ ਛੁਡਾਉਣ ਵੱਲ ਤੋਰਨਾ ਔਰ ਅੰਮ੍ਰਿਤ ਛਕਾਉਣ ਦੀ ਲਹਿਰ ਜਿਹਦੇ ਥੱਲੇ ਹਜ਼ਾਰਾਂ ਨੌਜਵਾਨਾਂ ਨੇ ਇਸ ਪੀਰੀਅਡ 'ਚ ਅੰਮ੍ਰਿਤ ਛਕਿਆ। ਔਰ ਇਸ ਲਈ ਉਹਨਾਂ ਨੇ ਏਜੰਸੀਆਂ ਨੇ NIA ਉੱਤੇ ਉਹਨਾਂ ਦਾ ਪਿਓ ਅਜੀਤ ਡੋਵਲ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, NIA ਦਾ ਚੀਫ ਦਿਨਕਰ ਗੁਪਤਾ, ਥੱਲੇ ਪੰਜਾਬ ਦੇ ਵਿੱਚ ਗੌਰਵ ਯਾਦਵ, ਔਰ ਇਸੇ ਹੀ ਆਰਡਰ ਦੇ ਵਿੱਚ ਇਹਨਾਂ ਨੇ 18 ਮਾਰਚ ਨੂੰ ਜਿਹੜਾ ਆਪਰੇਸ਼ਨ ਕਹਿ ਕੇ ਕਿ ਭਾਈ ਗ੍ਰਿਫਤਾਰੀ ਕਰਨ ਦਾ, ਲੇਕਿਨ ਇਹ ਲਗਾਤਾਰਤਾ ਵਾਲਾ ਜਿਹੜਾ ਇਹ ਹਮਲਾ ਹੈ ਇਹਦੇ 'ਚ ਉਹਨਾਂ ਨੇ ਇੱਕ ਤਾਂ ਇਸ ਸਾਰੇ ਪੀਰੀਅਡ 'ਚ ਜਿਹੜੇ ਨਵੇਂ ਨੌਜਵਾਨ ਸਾਹਮਣੇ ਆਏ, ਵਾਰਿਸ ਪੰਜਾਬ ਦੇ ਤਾਂ ਸਾਰਾ ਸਟਰਕਚਰ ਹੀ ਜ਼ਿਲ੍ਹਾ ਪ੍ਰਧਾਨਾਂ ਤੱਕ, ਸੈਕਟਰੀਆਂ ਤੱਕ ਸਾਰੇ ਚੁੱਕ ਲਏ, ਜਾਂ ਹਰਾਸ 10 ਨੂੰ ਉਹਨਾਂ ਨੇ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ ਡਿਬਰੂਗੜ੍ਹ ਭੇਜਿਆ ਹੋਇਆ। ਲੇਕਿਨ ਹੁਣ ਕਿਉਂਕਿ ਸਾਨੂੰ ਇਹ ਸੀ ਕਿ ਵੀ ਇਹਦੇ ਬਾਵਜੂਦ ਕਿ ਆਲਮੋਸਟ ਵਾਰਿਸ ਪੰਜਾਬ ਦੇ ਉਹ ਤਾਂ ਵਾਈਪ ਆਊਟ ਕਰ ਦਿੱਤੇ ਨੇ, ਦੂਸਰੇ ਵੀ ਸਾਰੇ ਚੱਕੇ ਹੋਏ ਨੇ, ਪਰ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਤਾਂ ਇੱਕ ਸਿਰਫ ਐਲੀਬਾਈ ਹੈ, ਇੱਕ ਬਹਾਨਾ ਹੈ। ਅਲਟੀਮੇਟਲੀ ਜੋ ਸਕ੍ਰਿਪਟ ਕਿਸਾਨ ਮੋਰਚੇ ਦੀ ਫਤਹ ਤੋਂ ਬਾਅਦ ਲਿਖੀ ਹੋਈ ਹੈ ਉਹਨਾਂ ਨੇ ਕਿ ਭਾਈ ਉਹਨਾਂ ਨੇ ਕਿਵੇਂ ਸਿੱਖਾਂ ਨੂੰ ਸਜ਼ਾ ਦੇਣਾ ਹੈ, ਕਿ ਇਸ ਦੇ ਉੱਤੇ ਐਕਟ ਹੁੰਦਾ ਚਲਾ ਜਾਏਗਾ। ਔਰ ਤੁਸੀਂ ਦੇਖੋਗੇ ਕਿ ਇੱਕ ਪਾਸੇ ਤਾਂ ਪੰਜਾਬ ਬਾਰੇ ਬਿਲਕੁਲ ਨਾ ਪੱਖੀ ਰਵੱਈਆ
ਭਾਰਤੀ ਹਕੂਮਤ ਔਰ ਦੋ ਖਬਰਾਂ ਜਿਹੜੀਆਂ ਸਾਈਮਲਟੇਨੀਅਸਲੀ ਸਾਹਮਣੇ ਸਾਡੇ ਨੇ ਔਰ ਉਹਦੇ 'ਚ ਇੱਕ ਇਹ ਹੈ ਕਿ 46% ਪੰਜਾਬ ਟੌਪ ਕੰਟਰੀਬਿਊਟਰ ਟੂ ਵੀਟ ਪੂਲ ਕਿ ਬਈ ਹੁਣ ਹਾਰਵੈਸਟਿੰਗ ਹੋ ਗਈ ਹੈ, ਕਣਕ ਮੰਡੀ 'ਚ ਆਈ, FCI ਨੇ ਖਰੀਦੀ ਔਰ ਜਿੰਨੀ ਸੈਂਟਰ ਦੇ ਪੂਲ ਦੇ ਵਿੱਚ FCI ਨੇ ਕਣਕ ਖਰੀਦੀ ਹੈ 256 ਲੱਖ ਮੀਟ੍ਰਿਕ ਟਨ ਇਸ ਸਾਲ ਦੇ ਵਿੱਚ, ਉਸ ਚੋਂ ਜਿਹੜੀ ਹੈ 120.26 ਲੱਖ ਮੀਟ੍ਰਿਕ ਟਨ ਜਿਹੜੀ ਹੈ ਕੱਲੀ ਪੰਜਾਬ ਤੋਂ ਹੈ। ਹੁਣ ਇਹ ਜਿਹੜੀ ਹੈ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਹੈ। ਸੋ ਇਹ ਕੁੱਲ ਸੈਂਟਰਲ ਪੂਲ ਦੇ ਵਿੱਚ ਆਲਮੋਸਟ 40% ਜਿਹੜਾ 46% ਪੰਜਾਬ ਦਾ ਕੋਟਾ ਹੈ। ਔਰ ਇਸ ਤੋਂ ਇਲਾਵਾ ਵੀ ਹਰਿਆਣਾ ਜਾਂ ਯੂਪੀ ਦੇ ਵਿੱਚ ਵੀ ਜਿਹੜੀ ਕਣਕ ਇਹਨਾਂ ਨੇ ਲਈ ਹੈ ਉਸ ਸੈਂਟਰਲ ਪੂਲ ਲਈ, ਉਹਦੇ 'ਚ ਵੀ ਉਹ ਸਿੱਖ ਕਿਸਾਨੀ ਬੈਲਟਸ ਨੇ ਜਿਨ੍ਹਾਂ ਨੇ ਕੀਤਾ। ਹੁਣ ਇਹ ਜਦੋਂ ਤੁਸੀਂ ਖਬਰ ਦੇਖਦੇ ਹੋ ਤੇ ਫਿਰ ਨਾਲ ਜਿਹੜੀ ਦੂਸਰੀ ਖਬਰ ਇਹਦੇ ਨਾਲ ਹੀ ਲੱਗੀ ਹੋਈ ਹੈ, ਪੰਜਾਬ ਗਵਰਨਮੈਂਟ ਆਲ ਸੈਟ ਟੂ ਮੂਵ ਸੁਪਰੀਮ ਕੋਰਟ ਅਗੇਂਸਟ ਸੈਂਟਰ ਫੇਲਿਓਰ ਟੂ ਰਿਲੀਜ਼ ਰੂਰਲ ਡਿਵੈਲਪਮੈਂਟ ਫੰਡ ਆਫ ₹4000 ਕਰੋੜ। ਹੁਣ 3200 ਕਰੋੜ ਜਿਹੜਾ ਪੇਂਡੂ ਵਿਕਾਸ ਦਾ ਫੰਡ ਸੈਂਟਰ ਨੇ, ਕਿਉਂਕਿ GST ਸਟੇਟ ਦੇ ਵੀ ਉਹ ਲੈ ਜਾਂਦਾ ਹੈ, ਉਹ ਪਿਛਲੇ ਸਾਲਾਂ ਦਾ ਡਿਊ ਹੈ, ਉਹ ਤਾਂ ਉਹਨਾਂ ਨੇ ਕੀ ਦੇਣਾ ਸੀ। ਇਸ ਸਾਲ ਦਾ ਵੀ ਜਿਹੜਾ 750 ਕਰੋੜ ਹੈ ਉਹ ਦੇਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ। ਇਸ ਤਰ੍ਹਾਂ ਇਹ ਲਗਭਗ 4000 ਕਰੋੜ ਜਿਹਦੇ ਚੋਂ ਕਿਸਾਨਾਂ ਨੂੰ ਰਾਹਤ ਮਿਲਣੀ ਸੀ, ਇਹ ਫੰਡ ਜਿਹੜਾ ਸੈਂਟਰ ਨੇ ਦੇਣ ਤੋਂ ਨਾ ਕਰ ਦਿੱਤੀ। ਹੁਣ ਤੁਸੀਂ ਕਣਕ ਪ੍ਰੋਡਿਊਸ ਕਰਕੇ ਭਰ ਦਿਓ 40%, ਉਹਨਾਂ ਦਾ ਜਿਹੜਾ ਉਹ ਸਟੋਰੇਜ ਸਾਰੀ ਫੂਡ ਸਿਕਿਉਰਿਟੀ ਹੋ ਗਈ। ਉਹ ਤੁਹਾਡਾ ਜਿਹੜਾ ਤੁਹਾਡੇ ਤੋਂ ਇਕੱਠਾ ਕੀਤਾ ਹੋਇਆ GST ਦਾ, ਔਰ ਜਿਹਦੇ 'ਚੋਂ ਉਹਨਾਂ ਨੇ ਫਰਦਰ ਤੁਹਾਡਾ 4000 ਕਰੋੜ ਕਿਸਾਨਾਂ ਤੱਕ ਪਹੁੰਚਣਾ ਉਹ ਦੇ ਨਹੀਂ ਰਹੇ ਤੇ ਦੇਖ ਹੀ ਰਹੇ ਨੇ। ਹੁਣ ਤੁਸੀਂ ਇਹਨਾਂ ਦੀ ਆਪਣੀ ਟ੍ਰਿਬਿਊਨ ਬਿਊਰੋ ਜਾਂ PTI ਖਬਰਾਂ ਦੇਖ ਲਓ। NIA, ਹੁਣ ਇਹ NIA ਜਿਹਦਾ ਪ੍ਰੈਜ਼ੈਂਟ ਹੈਡ ਦਿਨਕਰ ਗੁਪਤਾ ਹੈ, ਪਰ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਉਹ ਅਜੀਤ ਡੋਵਲ ਦੇ ਥੱਲੇ ਚੱਲਦਾ ਹੈ। NIA ਕੰਡਕਟਸ ਸਰਚਿਜ਼ ਇਨ ਪੰਜਾਬ, ਹਰਿਆਣਾ to unearth terrorist, drug smuggler, gangster nexus. The NIA is conducting searches in 12 districts of Punjab. ਹੁਣ ਔਰ ਜਦੋਂ ਤੁਸੀਂ ਇਸ ਖਬਰ ਦੀ ਡੀਟੇਲ ਦੇਖਦੇ ਹੋ ਕਿ ਬਈ ਇਕੱਲਾ ਇਹ ਪੰਜਾਬ ਦੇ 12 ਜ਼ਿਲ੍ਹੇ ਨਹੀਂ, National Investigative Agencies conducting searches at more than 100 locations in 6 states, Punjab, Haryana, Rajasthan, UP, Uttarakhand and MP in terror, narcotics, smuggler, gangster, nexter cases. ਹੁਣ 6 ਸਟੇਟਾਂ ਦੇ ਵਿੱਚ, ਹੁਣ ਇਹੀ ਨਾਰਥ ਇੰਡੀਆ ਦੇ ਵਿੱਚ ਸਿੱਖਾਂ ਦੀ ਬਹੁਤਿਆਤ ਆਬਾਦੀ ਇਹਨਾਂ ਥਾਵਾਂ 'ਤੇ ਹੈ, ਪੰਜਾਬ 'ਚ ਹੈ, ਹਰਿਆਣੇ 'ਚ ਹੈ, ਰਾਜਸਥਾਨ 'ਚ ਹੈ, UP 'ਚ ਹੈ, ਮੱਧ ਪ੍ਰਦੇਸ਼ 'ਚ ਹੈ ਔਰ ਉੱਤਰਾਖੰਡ 'ਚ ਹੈ। ਅੱਛਾ, ਹੁਣ ਉਹਨਾਂ ਦੇ ਉੱਤੇ ਇਹ ਨਹੀਂ ਕਿ ਇੱਕ ਸਟੇਟ ਔਰ ਕਿਸ ਲੈਵਲ ਦਾ NIA ਦਾ ਆਪਰੇਸ਼ਨ ਹੋਏਗਾ ਕਿ ਜੇ ਪੰਜਾਬ ਦੇ 12 ਜ਼ਿਲ੍ਹੇ ਉਹਨਾਂ ਨੇ ਟਾਰਗੇਟ ਕੀਤੇ ਨੇ, ਔਰ ਜਦੋਂ ਤੁਸੀਂ ਉਹ ਨਾਵਾਂ ਦੀ ਲਿਸਟ ਦੇਖਦੇ ਹੋ ਤਾਂ ਬੜਾ ਕਲੀਅਰ ਹੋ ਜਾਂਦਾ ਹੈ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਬਾਹਰ ਬੈਠੇ ਸਿੱਖ ਨੇ। ਹੁਣ ਜਿਹੜੀ ਇਹਨਾਂ ਦੀ ਆਪਣੀ ਖਬਰ ਹੀ ਹੈ, ਦਾ NIA ਰੇਡਸ at the house of Jagrup Singh of Lodhipur village on the outskirt of Anandpur Sahib, but they found Jagrup Singh is in the UAE now. ਕਿ ਉੱਥੇ ਉਹਨਾਂ ਨੇ ਕੀਤਾ, ਉਹਨਾਂ ਨੂੰ ਲੱਗਾ ਕਿ ਵੀ ਉਹ ਤਾਂ ਉੱਥੇ ਤਾਂ ਰਹਿੰਦਾ ਹੀ ਨਹੀਂ ਹੈ, ਉਹ ਤਾਂ ਕਦੋਂ ਦਾ ਗਿਆ ਹੋਇਆ। ਸੋ ਇਹ ਸਾਰੀਆਂ ਪੁਰਾਣੀਆਂ ਲਿਸਟਾਂ ਨਵੀਆਂ ਲਿਸਟਾਂ ਬਣਾ ਕੇ ਫਿਰ ਜਿਹੜਾ ਹਰਿਆਣੇ ਦੇ ਵਿੱਚ ਪ੍ਰੈਜ਼ੀਡੈਂਟ ਹੈ ਗੁਰਤੇਜ ਸਿੰਘ ਖਾਲਸਾ, ਪ੍ਰੈਜ਼ੀਡੈਂਟ ਗਤਕਾ ਕਮੇਟੀ, ਇਹ ਸੈਕਟਰ 13 'ਚ ਕਰਨਾਲ 'ਚ ਰਹਿੰਦਾ। ਇਨ ਕਰਨਾਲ the NIA searched the residence of Gurtej Singh Khalsa, President Gatka Committee in Sector 13. The NIA sleuths along with the local police reached there around 6 a.m. and questioned him for over 3 hours. ਹੁਣ ਮਤਲਬ ਇਹ ਉਹ ਸਾਰੇ ਜਿਹੜੇ ਸਿੱਖ ਟਾਰਗੇਟਸ ਨੇ, ਗਤਕੇ ਵਾਲੇ ਵੀ ਜਿਹੜੇ ਬਾਹਰ ਗਏ ਹੋਏ ਨੇ ਉਹ ਵੀ, ਔਰ ਇਸੇ ਅੰਦਾਜ਼ ਦੇ ਵਿੱਚ ਜਿਹੜੇ ਹੁਣ 12 ਜ਼ਿਲ੍ਹੇ ਪੰਜਾਬ ਦੇ ਨੇ, ਅੱਗੇ ਪੂਰੀ ਡੀਟੇਲ ਹੈ ਵੀ ਕਿੱਥੇ ਕਿੱਥੇ। ਰੋਪੜ ਦੇ ਵਿੱਚ ਦਾ NIA conducted searches at 3 places including the house of ਦਿਲਪ੍ਰੀਤ ਸਿੰਘ ਤਾਈ who is in jail, ਹੁਣ ਜਿਹੜੇ ਜੇਲ੍ਹ 'ਚ ਬੈਠੇ ਹੋਏ ਨੇ ਉਹਨਾਂ ਦੇ ਵੀ ਘਰਾਂ 'ਤੇ ਛਾਪੇ। ਫਿਰ at ਖੇਰੀ ਸਲਾਬਤਪੁਰ village in ਚਮਕੌਰ ਸਾਹਿਬ the search was conducted at the house of militant ਅਮਰਜੀਤ ਸਿੰਘ who was killed in police encounter during militancy. ਹੁਣ ਜਿਹੜਾ 90 ਦਾ ਮਾਰਿਆ ਗਿਆ ਸਿੰਘ ਹੈ, ਉਸ ਦੇ ਘਰ 'ਚ ਵੀ 30 ਸਾਲ ਬਾਅਦ ਜਿਹੜਾ ਹੈ ਇਹ ਰੇਡ ਕਰ ਰਹੇ ਨੇ।
ਔਰ ਜੇ ਤੁਸੀਂ ਇਹਨਾਂ ਦੇ ਨੈਕਸਸ ਦੀ ਐਗਜ਼ੈਕਟ ਲਫ਼ਜ਼ ਦੇਖੋ ਤੇ ਇਹਨਾਂ ਚੋਂ ਇਹ ਬੜਾ ਕਲੀਅਰ ਹੋ ਜਾਂਦਾ ਕਿ ਸਿਰਫ ਤੇ ਸਿਰਫ ਸਿੱਖ ਹੀ ਟਾਰਗੇਟ ਨੇ, ਕਿਉਂਕਿ ਦਹਿਸ਼ਤਗਰਦ ਵੀ ਇਹਨਾਂ ਨੇ ਸਿੱਖਾਂ ਨੂੰ ਬਣਾਇਆ ਹੋਇਆ, ਜੀ ਡਰੱਗ ਸਮਗਲਰ ਵੀ। ਜੇ 60,000 ਕਰੋੜ ਦੀਆਂ ਡਰੱਗਸ ਪੰਜਾਬ ਦੇ ਵਿੱਚ ਏਜੰਸੀਆਂ ਡਿਸਟ੍ਰੀਬਿਊਟ ਕਰਦੀਆਂ ਨੇ, ਖਾਤੇ ਸਿੱਖਾਂ ਦੇ ਪਾਈ ਹੁੰਦੀ ਹੈ, ਤੇ ਗੈਂਗਸਟਰ, ਹੁਣ ਤੁਸੀਂ ਗੈਂਗਸਟਰ ਨਾਂ ਲਾਸਟ ਨੇਮ ਦੂਜੇ ਦੇਖੋ ਸਾਰੇ ਸਿੱਖਾਂ ਦੇ ਮੁੰਡੇ ਨੇ। ਸੋ ਕਿਸੇ ਨੂੰ ਟੈਰਰਿਸਟ ਕਹਿ ਕੇ ਮਾਰ ਦਿਓ। ਹੁਣ ਜਿਹੜਾ ਐਕਸ ਮਿਲੀਟੈਂਟ ਹੈ 90 ਦਾ, ਉਹਦੇ ਵੀ ਘਰ ਦੇ ਉੱਤੇ ਰੇਡ ਕਰਕੇ, ਔਰ ਇਹਦੇ 'ਚ ਇਹ ਡਿਟੇਲ ਨਹੀਂ ਹੈ ਵੀ ਉੱਥੋਂ ਉਹਨਾਂ ਨੇ ਖੜਿਆ ਕੀ ਹੈ। ਉਹਨਾਂ ਦੇ ਛੋਟੇ ਭਰਾਵਾਂ ਨੂੰ ਲੈ ਗਏ ਹੋਣਗੇ, ਉਹਨਾਂ ਦੀਆਂ ਔਰਤਾਂ ਨੂੰ ਚੁੱਕਿਆ ਹੋਏਗਾ, ਉਹਨਾਂ ਦੇ ਜਿਹੜਾ ਵੀ ਹੈ ਉਹਨਾਂ ਦੀ ਪ੍ਰਾਪਰਟੀ ਦੇ ਵਿੱਚ ਪਈਆਂ ਚੀਜ਼ਾਂ ਚੁੱਕ ਕੇ ਲੈ ਗਏ ਹੋਣਗੇ, ਟੈਲੀਫੋਨ ਸਭ ਦੇ ਖੋਹ ਲੈਂਦੇ ਨੇ। ਸੋ ਇਸ ਲੈਵਲ ਦਾ ਆਪਰੇਸ਼ਨ ਦੇ ਨਾਂ ਥੱਲੇ ਜਿਹੜੀ ਹਰਾਸਮੈਂਟ 6 ਸਟੇਟਾਂ 'ਚ ਸਿੱਖਾਂ ਦੀ ਚੱਲ ਰਹੀ ਹੋਏ, ਔਰ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਲੱਗੇ ਹੀ ਨਾ ਕਿ ਕੁਝ ਹੋ ਰਿਹਾ। ਔਰ ਮੈਂ ਅੱਜ ਵੀ ਕਿਉਂਕਿ ਬੁੱਧਵਾਰ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਟਾਕ ਸ਼ੋ ਹੁੰਦਾ ਆਲਮੋਸਟ ਘੰਟੇ ਦਾ, ਤੇ ਮੈਂ ਕਿਹਾ ਸੀ ਵੀ ਸਾਡਾ ਇੱਕ ਤਬਕਾ ਤਾਂ ਉਹਨਾਂ ਨੇ ਆਲਮੋਸਟ ਇਹੀ ਸਮਝ ਲਿਆ, ਕਿਉਂਕਿ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਮਹਾਰਾਣੀ ਜਿੰਦਾਂ ਦੀ ਕਿਵੇਂ ਕਰੈਕਟਰ ਅਸੈਸੀਨੇਸ਼ਨ ਅੰਗਰੇਜ਼ਾਂ ਨੇ ਕੀਤੀ, ਔਰ ਉਸੇ ਹੀ ਪੰਜਾਬ 'ਚ ਪਹਿਲਾਂ ਸ਼ੇਖੂਪੁਰਾ ਜੇਲ੍ਹ 'ਚ ਉਹਨੂੰ ਰੱਖਿਆ ਜਦੋਂ ਅਜੇ ਲਾਹੌਰ ਦੇ ਤਖਤ 'ਤੇ ਮਹਾਰਾਜਾ ਦਲੀਪ ਸਿੰਘ ਬੈਠਾ। ਫਿਰ ਉਹਨੂੰ 1848 ਦੇ ਵਿੱਚ ਪੰਜਾਬ ਤੋਂ ਜਿਹੜਾ ਕੱਢ ਕੇ ਚਨਾਰ ਬਨਾਰਸ ਯੂਪੀ ਦੇ ਕਿਲ੍ਹੇ 'ਚ ਕੈਦ ਕੀਤਾ ਜਾਂਦਾ। ਕੋਈ ਜਿਹੜਾ ਚਿੜੀ ਵੀ ਪਾਤ ਨਹੀਂ ਮਾਰਦੀ ਜਾਂ ਕੋਈ ਜਿਹੜੀ ਹੈ ਉਹ ਆਵਾਜ਼ ਨਹੀਂ ਉੱਠਦੀ, ਕਿਉਂਕਿ ਆਲਰੇਡੀ ਨੈਗੇਟ ਕੀਤਾ ਹੋਇਆ। ਹੁਣ ਇਹੀ ਗੱਲ ਇਹਨਾਂ ਨੇ ਸੰਤ ਭਿੰਡਰਾਂਵਾਲਿਆਂ ਦੇ ਹਵਾਲੇ ਨਾਲ ਵੀ ਕੀਤੀ ਸੀ, ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਵੀ ਕੀਤੀ। ਹੁਣ ਇਸ ਲੈਵਲ ਦੇ ਉੱਤੇ 6 ਸਟੇਟਾਂ ਦੇ ਵਿੱਚ, ਜਿਹਦੇ 'ਚ 99% ਜਿਹੜੇ ਵਿਕਟਮ ਸਿੱਖ ਨੇ ਇਹਨਾਂ ਦੇ ਰੇਡਸ ਦੇ, ਕੋਈ ਆਵਾਜ਼, ਕਿਉਂਕਿ ਹਰ ਇੱਕ ਨੇ ਸਮਝ ਲਿਆ ਹੋਇਆ ਕਿ ਜੀ ਮੈਨੂੰ ਕੀ ਔਰ ਮੇਰੀਆਂ ਨਜ਼ਰਾਂ 'ਚੋਂ ਨਵਨੀਤ ਸਿੰਘ, ਜਿਨ੍ਹਾਂ ਦੀ ਇੱਕ ਪੁਰਾਣੀ ਲਿਖਤ 2-3 ਸਾਲ ਪੁਰਾਣੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਤਾਂ ਮੈਂ ਇਹ ਗੁਲਾਮੀ ਕੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਹਵਾਲੇ ਤਾਂ ਭਾਰਤੀਆਂ ਦੇ ਕਈ ਹੈ, ਪਰ ਅੱਜ ਸਾਡਾ ਵੀ ਇੱਕ ਵੱਡਾ ਤਬਕਾ ਇਸ ਗੁਲਾਮ ਜ਼ਹਿਨੀਅਤ ਦਾ ਸ਼ਿਕਾਰ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੁਸਤਾਨੀਆਂ ਦਾ ਪੜ੍ਹਨਾ, ਲਿਖਣਾ, ਸਮਝਣਾ, ਸੋਚਣਾ, ਉੱਠਣਾ, ਬੈਠਣਾ, ਮਹਿਸੂਸ ਕਰਨਾ ਗੁਲਾਮਾਂ ਵਾਲਾ ਹੈ। ਗੁਲਾਮੀ ਇੰਡੀਅਨਸ ਦਾ ਹਿੱਸਾ ਨਹੀਂ, ਸਗੋਂ ਇੰਡੀਅਨਸ ਗੁਲਾਮੀ ਦਾ ਹਿੱਸਾ ਹੀ ਹਨ। ਵੱਡੇ ਨੇਤਾ ਤੋਂ ਲੈ ਕੇ ਇੱਕ ਭਿਖਾਰੀ ਤੱਕ ਦੀ ਮਾਨਸਿਕਤਾ ਗੁਲਾਮੀ ਵਾਲੀ ਹੈ। ਪੁੰਜੇ ਬੈਠਣ ਵਾਲਿਆਂ ਤੋਂ ਲੈ ਕੇ ਉੱਚੀਆਂ ਕੁਰਸੀਆਂ ਤੇ ਬੈਠਣ ਵਾਲਿਆਂ ਤੱਕ ਸਭ ਇੱਕ ਗੁਲਾਮ ਸੰਸਕਾਰਾਂ ਨਾਲ ਗੁੜੁੱਚ ਹਨ। ਉਹ ਇਹ ਕਹਿਣ ਵਾਲੇ ਤੋਂ ਐਕਸਕਿਊਜ਼ ਮੀ ਕਹਿਣ ਵਾਲੇ ਤੱਕ, ਪੜ੍ਹਿਆ ਅਨਪੜ੍ਹਿਆ ਸਭ ਗੁਲਾਮਾਂ ਦੀ ਤਰ੍ਹਾਂ ਹੀ ਹਨ। ਇਹਦੇ ਚੋਂ ਭਾਰਤੀ ਲਫ਼ਜ਼ ਕੱਢ ਦਿਓ, ਅੱਜ ਦੇ ਇੱਕ ਵੱਡੇ ਸਿੱਖ ਤਬਕੇ ਦਾ ਵੀ ਬਿਲਕੁਲ ਇਹੀ ਹਾਲ ਹੈ। ਇੰਡੀਅਨਸ ਦੀ ਗੁਲਾਮੀ ਦੇ ਕਾਰਨ ਕੁਝ ਮਹਾਂਪੁਰਸ਼ ਹੀ ਸਮਝ ਸਕੇ, ਉਹਨਾਂ ਵਿੱਚੋਂ ਕੁਝ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹ ਜਿਹੜੀਆਂ 35 ਐਨਲਾਈਟਨਡ ਡਿਵਾਈਨ ਰੂਹਾਂ ਨੇ, 6 ਗੁਰੂ ਸਾਹਿਬਾਨ ਨੇ, 15 ਭਗਤ ਨੇ, 11 ਭੱਟ ਨੇ ਔਰ 3 ਗੁਰਸਿੱਖ ਨੇ, ਔਰ ਉਹਨਾਂ ਦੀ ਬਾਣੀ ਦੇ ਵਿੱਚ, ਕਿਉਂਕਿ ਇਹ ਉਹ ਜਾਗਰੂਕ ਰੂਹਾਨੀ ਤੌਰ ਦੇ ਉੱਤੇ ਵੀ ਔਰ ਦੁਨਿਆਵੀ, ਇਸੇ ਲਈ ਬ੍ਰਾਹਮਣਵਾਦ ਨੂੰ ਵੀ ਚੈਲੰਜ ਕੀਤਾ, ਗੁਰਬਾਣੀ ਨੇ ਗੁਲਾਮੀ ਨੂੰ ਵੀ ਚੈਲੰਜ ਕੀਤਾ ਜੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਇਸ ਕਰਕੇ ਜ਼ਰੂਰੀ ਹੈ ਤਾਂ ਕਿ ਗੁਲਾਮੀ ਦੀ ਸਮਝ ਆ ਸਕੇ, ਨਹੀਂ ਤਾਂ ਇੱਕ ਗੁਲਾਮੀ ਹਟਾਉਣ ਦਾ ਦਾਅਵਾ ਕਰਨ ਵਾਲੇ ਨੂੰ ਪਤਾ ਵੀ ਨਹੀਂ ਚੱਲੇਗਾ ਕਿ ਕਦੋਂ ਉਹ ਪੁਰਾਣੇ ਮਾਲਕਾਂ ਵਾਂਗ ਵਰਤਾਵ ਕਰਨ ਲੱਗ ਪਿਆ ਤੇ ਨਵੇਂ ਹੋਏ ਆਜ਼ਾਦ ਕਦੋਂ ਫਿਰ ਤੋਂ ਗੁਲਾਮ ਹੋ ਗਿਆ। ਹਿੰਦੁਸਤਾਨ ਨੂੰ ਪਤਾ ਹੈ ਕਿ ਇੱਕ ਦਿਨ ਪੰਜਾਬ ਆਜ਼ਾਦ ਹੋਵੇਗਾ, ਇਸ ਲਈ ਹਿੰਦੁਸਤਾਨ ਦੇ ਹਾਕਮ ਪੰਜਾਬ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਹੀ ਉਜਾੜ ਦੇਣਾ ਚਾਹੁੰਦੇ। ਇਹ ਇਹਨਾਂ ਨੇ 47 ਤੋਂ ਹੀ ਦੇਖ ਲਿਆ ਸੀ ਕਿ ਪੰਜਾਬ ਕਦੇ ਇਹ ਰਹਿਣਾ ਨਹੀਂ ਹੈ ਸਾਡੇ ਨਾਲ, ਇਹਨਾਂ ਨੇ ਵੱਖ ਹੋਣਾ ਹੀ ਹੋਣਾ। ਸੋ ਜਿੰਨੀਆਂ ਨੀਤੀਆਂ ਜੋ ਪੰਜਾਬ ਦਾ ਹਾਲ ਅੱਜ ਤੱਕ ਹੋ ਗਿਆ 75 ਸਾਲਾਂ 'ਚ, ਇਹਦੇ ਬੀਜ ਜਿਹੜੇ ਨੇ ਇਹਨਾਂ ਦੀਆਂ ਨੀਤੀਆਂ ਦੇ 47 'ਚ ਹੀ ਬੀਜ ਦਿੱਤੇ ਸੀ, ਕ੍ਰਿਮੀਨਲ ਟ੍ਰਾਈਬ ਤੋਂ ਲੈ ਕੇ। ਹਿੰਦੁਸਤਾਨ ਨੂੰ ਪਤਾ ਹੈ ਇੱਕ ਦਿਨ ਪੰਜਾਬ ਆਜ਼ਾਦ ਹੋਵੇਗਾ, ਇਸ ਲਈ ਹਿੰਦੁਸਤਾਨ ਦੇ ਹਾਕਮ ਪੰਜਾਬ ਨੂੰ ਆਜ਼ਾਦ ਹੋਣ ਤੋਂ ਪਹਿਲਾਂ ਹੀ ਉਜਾੜ ਦੇਣਾ ਚਾਹੁੰਦੇ ਨੇ। ਪੰਜਾਬ ਦਾ ਵਾਤਾਵਰਣ, ਪੰਜਾਬ ਦਾ ਸੱਭਿਆਚਾਰ ਤੇ ਸਿਹਤ, ਪੰਜਾਬ ਦੀ ਬੋਲੀ, ਪੰਜਾਬ ਵਿੱਚ ਸਿੱਖ ਧਰਮ, ਪੰਜਾਬ ਦਾ ਜਿਹੜੇ ਪਾਸੇ ਤੋਂ ਜਿੰਨਾ ਨੁਕਸਾਨ ਹੋ ਸਕਦਾ ਹੈ ਉਹ ਹਿੰਦੁਸਤਾਨ ਕਰ ਰਿਹਾ ਹੈ। ਅਕਾਲ ਸਹਾਇ, ਮੈਂ ਸਮਝਦਾ ਵੀ
ਕੁਝ ਚੀਜ਼ਾਂ ਜਿਹੜੇ ਵਰਡਸ ਆਫ ਵਿਜ਼ਡਮ ਹੁੰਦੇ ਨੇ ਉਹ ਆਪਣੇ ਆਪ ਦੇ ਵਿੱਚ ਹੀ ਆਪਣੇ ਮੂੰਹੋਂ ਬੋਲ ਰਹੇ ਹੁੰਦੇ ਨੇ। ਨਵਨੀਤ ਸਿੰਘ ਹੋਰਾਂ ਦਾ ਕੋਈ ਵੀ ਜੁਮਲਾ ਜਿਹੜਾ ਹੈ ਉਹ ਵਿਆਖਿਆ ਦਾ ਮੁਤਾਜ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ, ਹੁਣ ਜੇ 6 ਸਟੇਟਾਂ ਦੇ ਵਿੱਚ ਸਾਈਮਲਟੇਨੀਅਸਲੀ ਇਸ ਲੈਵਲ ਦਾ ਜਿਹੜਾ ਹੈ ਉਹ ਫੜੋ ਫੜੀ ਚੱਲ ਰਹੀ ਹੈ, ਕਿਸੇ ਨੂੰ ਗੈਂਗਸਟਰ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਟੈਰਰਿਸਟ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਡਰੱਗ ਸਮਗਲਰ ਕਹਿ ਕੇ ਚੁੱਕਿਆ ਹੋਏਗਾ, ਕਿਸੇ ਨੂੰ ਦੇਸ਼ ਧਰੋਹੀ ਬਣਾ ਦੇਣਗੇ। ਔਰ ਅਦਾਲਤਾਂ 'ਚ ਤੁਸੀਂ ਸਾਬਤ ਕਰਦੇ ਰਹੋ ਕਿ ਨਾ ਤੁਸੀਂ ਗੈਂਗਸਟਰ ਹੋ, ਨਾ ਤੁਸੀਂ ਟੈਰਰਿਸਟ ਹੋ, ਨਾ ਤੁਸੀਂ ਜਿਹੜਾ ਹੈ ਕੋਈ ਹੋਰ ਇਸ ਕਿਸਮ ਦਾ ਕੋਈ ਕਾਨੂੰਨ ਦੀ ਖਿਲਾਫ ਵਰਜ਼ੀ ਕੀਤੀ ਹੈ। ਇਹ ਗੁਲਾਮੀ ਇਸ ਨੂੰ ਕਹਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।